ਵਿਗਿਆਨ ਹੈ। ਇਹ ਥੋੜਾ ਵੀ ਰਾਤ ਨੂੰ ਜਿਹੜਾ ਸੂਰਜ ਹੈ ਚੰਦ ਹੈ ਉਹ ਦਿਨੇ ਕਿਧਰੇ ਚਲੇ ਜਾਂਦਾ ਜੀ, ਉੱਥੇ ਹੁੰਦੇ ਹੋਏ ਵੀ ਨਹੀਂ ਰਹਿੰਦੀ ਜੀ। ਇਹੀ ਹੈ ਬਸ ਜਦ ਗਿਆਨ ਹੋਇਆ ਅਗਿਆਨਤਾ ਹੈ ਉਹਦਾ ਨਾਸ ਹੋ ਜਾਂਦਾ ਜੀ। ਤੇ ਹੁਣ ਦੂਸਰੀ ਜਗ੍ਹਾ ਆਉਂਦਾ ਦਿਵਸ ਰਾਤ ਦੋਈ ਜੀ, ਇੱਥੇ ਵੀ ਬੜਾ ਕਲੀਅਰ ਹੈ ਵੀ ਦਿਵਸ ਔਰ ਰਾਤ ਦੀ ਗੱਲ ਹੋ ਦੋ ਰਹੀ ਦੀ ਗੱਲ ਹੋ ਰਹੀ। ਹਾਂਜੀ, ਦਾਈ ਦਾਇਆ ਖੇਲੇ ਸਗਲ ਜਗਤ। ਜੀ, ਇਹ ਤਾਂ ਹੋ ਗਿਆ ਸਿਰਫ ਇਹ ਜਿਹੜਾ ਆਪਾਂ ਹੋੜੇ ਨਾਲ ਔਰ ਔਂਕੜ ਨਾਲ ਲਿਖਿਆ। ਹਾਂਜੀ, ਤੇ ਦੋਨਾਂ ਦਾ ਅਰਥ ਇੱਕੋ ਹੀ ਆ। ਦੋ ਇੱਥੇ ਇੱਕ ਹੀ ਹੈ। ਹਾਂਜੀ, ਇਹਨਾਂ ਦੋਹਾਂ ਪੰਕਤੀਆਂ ਚ ਇੱਕ ਹੈ। ਹਾਂਜੀ, ਪਰ ਅੱਗੇ ਹੋ ਸਕਦਾ ਜਾ ਕੇ ਆਪਾਂ ਹੁਣ ਦੇਖ ਲੈਂਦੇ ਹਾਂ। ਹਾਂਜੀ, ਅੱਛਾ ਜਦੋਂ ਆਪਾਂ ਪੜਾਂਗੇ ਜੀ, ਹੋ ਸਕਦਾ ਪਹਿਲੀ ਪੰਕਤੀ 'ਚ ਆਪਾਂ ਨੂੰ ਸ਼ਾਇਦ ਨਾ ਇੰਨਾ ਕਲੀਅਰ ਹੋਵੇ, ਦੂਸਰੀ ਤਾਂ ਹੋ ਹੀ ਜਾਏਗਾ ਜੀ। ਆਪਾਂ ਇਹੋ ਜਿਹੀਆਂ ਪੰਕਤੀਆਂ ਲਈਆਂ ਹਾਂਜੀ, ਵੀ ਸੌਖਾ ਰਹੇ ਕੰਮ। ਹੁਣ ਇਹ ਹੈਗਾ ਇਹ ਦੋਏ ਦਾ ਅਰਥ ਆਪਾਂ ਕਰਨਾ ਦੂਸਰਾ। ਅੱਛਾ ਜੀ। ਏਕ ਸਮਾਨ, ਜਦੋਂ ਪਹਿਲਾਂ ਹੁਣ ਜਦੋਂ ਦੋ ਚੀਜ਼ਾਂ ਦੀ ਗੱਲ ਹੋ ਰਹੀ ਹੈ। ਹਾਂ ਜੀ, ਜਿਵੇਂ ਆਪਾਂ ਕਹੀਏ ਵੀ ਹਾਂਜੀ ਇੱਥੇ ਕਮਰੇ 'ਚ ਕੌਣ ਕੌਣ ਬੈਠਾ ਜੀ। ਇੱਕ ਗੁਰਜੀਤ ਸਿੰਘ ਬੈਠਾ, ਜੀ। ਦੂਸਰਾ ਦਲਜੀਤ ਸਿੰਘ ਬੈਠਾ, ਜੀ। ਦੋ ਇੰਡੀਪੈਂਡੈਂਟ। ਜਾਂ ਇਹ ਜਿੱਦਾਂ ਦਿਵਸ ਰਾਤ ਉਹਨਾਂ ਨੂੰ ਆਪਾਂ ਆਮ ਨਾਮ ਦੇ ਤੌਰ ਤੇ ਲੈ ਲਈਏ। ਇੱਥੇ ਆਪਾਂ ਦੋ ਖਾਸ ਨਾਵਾਂ ਦੀ ਜਦੋਂ ਗੱਲ ਜ਼ਿਕਰ ਕਰਨਾ ਤੇ ਉਸ ਵੇਲੇ ਜਿਹੜਾ ਉਹਦਾ ਦੂਸਰਾ ਉਹਦਾ ਅਰਥ ਹੋ ਜਾਂਦਾ ਵੀ ਇੱਕ ਇਹ ਹੈ ਦੂਸਰਾ ਇਹ ਹੈ। ਜੀ। ਜਦੋਂ ਰੇਸ ਆਉਂਦੀ ਹੈ ਹੁੰਦੀ ਹੈ ਆਪਾਂ ਕਹਿੰਦੇ ਵੀ ਕਿੰਨੇ ਬੰਦੇ ਦੌੜੇ ਬਈ 3 ਦੌੜੇ ਜੀ। ਬਈ ਪਹਿਲੇ ਨੰਬਰ ਤੇ 3 ਦੌੜੇ ਉਹ ਆਮ ਨਾਮ ਰਹਿ ਗਏ। 3 ਕੋਈ ਵੀ ਹੋ ਸਕਦਾ। 3 ਦੌੜੇ ਤਾਂ 3 ਸੀ ਜੀ, ਪਰ ਫਸਟ ਤਾਂ ਨਹੀਂ ਨਾ 3 ਆਏ ਜੀ। ਕਹਿੰਦੇ ਬਈ ਕੌਣ ਆਇਆ ਪਹਿਲੇ ਨੰਬਰ ਤੇ, ਇਹ ਆਇਆ ਵੀ ਦੂਸਰੇ ਤੇ ਕੌਣ ਆਇਆ, ਤੀਸਰੇ ਤੇ ਕੌਣ ਆਇਆ, ਇਹਨੂੰ 골ਡ ਮੈਡਲ ਦਿਓ। ਸ਼ੁਰੂ ਤੋਂ ਤਾਂ 8 ਦੌੜਦੇ ਉੱਥੇ। ਜੀ, ਹਾਂਜੀ। ਪਹਿਲਾਂ 3 ਦੌੜਦੇ ਸੀ, ਫਿਰ ਇੱਕ ਪਹਿਲਾ, ਦੂਸਰਾ, ਤੀਸਰਾ। ਮਤਲਬ ਜਿਹੜਾ ਵਰਲਡ ਟਰੈਕ ਹੈ 8 ਦਾ ਟਰੈਕ ਹੈ। ਹਾਂਜੀ, ਹਾਂਜੀ। 8 ਨੂੰ ਭਜਾਉਣਾ ਉਹਨਾਂ ਨੇ ਜੀ। ਤੇ 8 ਚੋਂ ਪਹਿਲਾ ਕੌਣ ਆਇਆ, ਹਾਂਜੀ, ਦੂਸਰਾ ਕੌਣ ਆਇਆ, ਤੀਸਰਾ ਕੌਣ ਆਇਆ। ਜੀ। ਇਹ ਆਪਾਂ ਸਮਝਦੇ ਹਾਂ ਇਹਨੂੰ, ਆਪਾਂ ਸਮਝਦੇ ਹਾਂ ਬਸ ਉਹੀ ਉਵੇਂ ਹੀ ਸਮਝਣਾ ਜੀ। ਜਾਂ ਅੰਗਰੇਜ਼ੀ 'ਚ ਆਪਾਂ ਕਹਿੰਦੇ ਨੇ ਇਹਨੂੰ ਪੋਸੈਸਿਵ, ਸ਼ਾਇਦ ਕਹਿੰਦੇ ਨੇ ਪੋਸੈਸਿਵ, ਜਦੋਂ ਚੀਜ਼ ਨੂੰ ਪਹਿਲਾ, ਦੂਸਰਾ, ਤੀਸਰਾ ਉਹਨੂੰ ਡਿਸਟਿੰਕਸ਼ਨ ਦੇ ਦਿੰਦੇ। ਹਾਂਜੀ, ਵੀ 3 ਫਸਟ ਨਹੀਂ ਆਏ। ਹਾਂਜੀ, ਹਾਂ। ਇੱਕ ਪਹਿਲਾ ਆਇਆ, ਇੱਕ ਦੂਸਰਾ ਆਇਆ, ਇੱਕ ਤੀਸਰਾ ਆਇਆ। ਆਪਾਂ ਤਿੰਨਾਂ ਨੂੰ ਕਿਉਂਕਿ ਮੈਡਲ ਜੋ ਅਲੱਗ-ਅਲੱਗ ਦੇਣੇ, ਹਾਂਜੀ, ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦਾ ਸਟੇਟਸ ਦੇਣਾ। ਹਾਂਜੀ। ਫਿਰ ਆਪਾਂ 1 2 ਇੱਕ ਤਾਂ ਉਹ ਕਹਿੰਦੇ ਇੱਕ ਤਾਂ ਸਵਾਨ ਹੈ ਮੇਰਾ ਮਨ। ਹਾਂਜੀ, ਸਵਾਨ ਹੋਰ ਕਿਸੇ ਨੂੰ ਨਹੀਂ ਕਹਿ ਰਹੇ, ਉਹ ਹਰੇਕ ਵਿੱਚ ਕਹਿ ਰਹੇ ਆ। ਹਰੇਕ ਜੀਵ ਵਿੱਚ ਇੱਕ ਮਨ ਹੈ, ਉਹ ਕੁੱਤਾ। ਮਨ ਦਾ ਸੁਭਾਅ ਲਾਲਚੀ ਹੈ। ਜੇ ਉਹਨੂੰ ਨਹੀਂ ਕਹਾਂਗੇ ਤਾਂ ਉਹਨੂੰ ਛੱਡਣਾ ਨਹੀਂ। ਉਹਨੂੰ ਸਮਝਾਇਆ ਵੀ ਦੇਖ ਬਈ ਕਰਤੂਤ ਪਸ਼ੂ ਕੀ ਮਾਨਸ ਜਾਤ, ਦੇਖਣ ਨੂੰ ਤਾਂ ਲੱਗਦਾ ਨਹੀਂ ਤੂੰ ਕੁੱਤਾ, ਸੁਭਾਅ ਤੇਰਾ ਕੁੱਤੇ ਤੋਂ ਵੀ ਮਾੜਾ ਹੋਇਆ ਹੋਇਆ। ਵਾਹ। ਵੀ ਆਪਣੇ ਆਪ ਨੂੰ ਜਾਣ, ਮਨ ਦੇ ਪੱਧਰ ਤੇ, ਸਰੀਰ ਦੇ ਪੱਧਰ ਤੇ ਤਾਂ ਦੇਖਣ ਨੂੰ ਤਾਂ ਇਨਸਾਨ ਲੱਗਦਾ। ਹਾਂਜੀ, ਹਾਂ। ਹਨਾ, ਆਪਾਂ ਵੀ ਜੇ ਗੁੱਸੇ 'ਚ ਆ ਜਾਂਦੇ ਕਿਸੇ ਨੂੰ, ਆਪਾਂ ਇਹੀ ਕਹਿੰਦੇ ਵੀ ਬੰਦਾ ਥੋੜ੍ਹਾ ਜਿਹਾ ਹੈ, ਕੁਛ ਵੀ ਕਹਿ ਦਈਏ, ਕੁਛ ਕਹਿਣਾ ਕੋਈ ਸੰਗਿਆ ਨਾਲ। ਬਿਲਕੁਲ, ਹਾਂਜੀ। ਦੂਈ ਕਹਿੰਦੇ ਨਾਲ ਇੱਕ ਸਵਾਨੀ ਹੈ। ਅੱਛਾ ਜੀ। ਸਵਾਨੀ ਜਿਹੜੀ ਹੈ ਬੁੱਧੀ ਹੈ। ਸਵਾਨੀ ਸਿਆਣੀ ਨਾ, ਸਵਾਨੀ ਸਵਾਨ ਦੇ ਘਰ ਵਾਲੇ, ਉਹਦੇ ਨਾਲ ਦੀ ਉਹਦੇ। ਹਾਂ, ਅੱਛਾ ਜੀ। ਡੌਗਰ ਵਿੱਚ ਕਹਿ ਦਈਏ, ਕੁੱਤੀ ਕਹਿ ਦਈਏ। ਹਾਂਜੀ, ਠੀਕ ਹੈ। ਦੇਖੋ ਇਸ ਤਰ੍ਹਾਂ ਦੀ ਭਾਸ਼ਾ ਵਰਤੀ ਹੈ ਵੀ ਮਨ ਤਾਂ ਪਹਿਲਾਂ ਹੀ ਕੁੱਤਾ ਸੀ ਤੇ ਆਹ ਕੁੱਤੀ ਨਾਲ ਵਾਲੀ ਹੋਈ ਹੈ। ਵਾਹ, ਅੱਛਾ ਜੀ, ਹਾਂ, ਠੀਕ ਹੈ। ਯਾਨੀ ਬੁੱਧੀ ਉਹਦੀ ਨੈਗੇਟਿਵ, ਜਿਹੜੀ ਬੁੱਧੀ, ਜਿਹੜਾ ਨੈਗੇਟਿਵ ਚੀਜ਼ਾਂ, ਠੀਕ, ਮਨ ਨੂੰ ਰੋਕ ਨਹੀਂ ਰਹੀ। ਤੇ ਉਹਦੇ 'ਚ ਵੀ ਆਪਾਂ ਕਹਿੰਦੇ ਵੀ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ। ਇੱਕ ਤਾਂ ਉਹ ਸੀ, ਦੂਸਰੀ ਆ ਹੋ ਗਈ ਵੀ ਇੱਕ ਤਾਂ ਪਹਿਲਾਂ ਹੀ ਸਮੱਸਿਆ ਸੀ। ਹਾਂਜੀ, ਇੱਥੇ ਦੋਏ ਦਾ। ਹਾਂਜੀ, ਦੂਆ ਨੀਮ ਚੜ ਗਿਆ ਉੱਥੇ, ਐਵੇਂ ਕਹਿੰਦੇ ਆਪਾਂ। ਹਾਂਜੀ, ਦੋਏ ਨੀਮ ਚੜੇ ਨਹੀਂ ਹੈ। ਹਾਂਜੀ, ਉਹ ਇਹ ਬਸ ਰੰਗਤ ਹੈ, ਇਹ ਕਹਿਣ ਦਾ ਇੱਕ ਤਰੀਕਾ ਹੈ। ਉਹ ਦੋਹਾਂ ਦਾ ਆਪਾਂ ਨੂੰ ਸਮਝ ਵੀ ਆ ਜਾਂਦਾ, ਬਹੁਤ ਵਾਰ ਐਕਸਪਲੇਨ ਨਹੀਂ ਹੁੰਦਾ ਤਾਂ, ਪਰ ਆਪਾਂ ਵਰਤਦੇ ਹਾਂ। ਜੀ, ਜੀ। ਤਾਂ ਉਹ ਕਹਿੰਦੇ ਵੀ ਪਹਿਲਾਂ ਤਾਂ ਇੱਕ ਮਨ ਹੈ ਤੇ ਨਾਲ ਦੋਈ ਬੁੱਧੀ ਹੈ ਵੀ ਬਈ ਦੋਹਾਂ ਨੂੰ ਰੋਕੋ। ਦੋਹਾਂ ਨੂੰ ਰੋਕਣ ਲਈ ਦੋਹਾਂ ਦਾ ਆ ਗਿਆ ਨਾ ਸੈਂਸ। ਜੀ। ਦੂਸਰੀ ਨਾਲ ਰਲੀ ਹੋਈ ਹੈ ਵੀ ਜੇ ਦੂਸਰੀ ਨੂੰ ਰੋਕ ਲਾਂਗੇ ਤਾਂ ਪਹਿਲਾਂ ਵੀ ਰੁਕ ਜਾਊਗਾ। ਜੀ। ਇਹ ਉਹ ਕਹਿਣਾ ਚਾਹੁੰਦੇ ਆ। ਅੰਗਰੇਜ਼ੀ ਵਾਲੇ ਨੇ ਕਿਹਾ ਆਈ ਹੈਵ ਅ ਡੌਗ ਐਂਡ ਅਦਰ ਬਿਚ ਵਿਦਨ ਮੀ। ਜੀ। ਮੇਰੇ ਅੰਦਰ ਹੈ, ਸੁਭਾਅ ਹੈ ਮੇਰਾ। ਜੀ। ਉਹ ਤਾਂ ਸੰਗਿਆ। ਹੁਣ ਦੂਸਰਾ ਆਉਂਦਾ ਆਪਣੇ ਕੋਲ ਸ਼ਬਦ, ਉਹ ਗੁਰੂ ਨਾਨਕ ਜੀ ਦਾ ਹੈ, ਸ਼ੁਰੂ 'ਚ ਆ ਜਾਂਦਾ। ਵਾਹ, ਜਿਹੜੀ ਮਾਝ ਕੀ ਵਾਰ ਹੈ, ਉਹ ਕਹਿੰਦੇ ਪਹਿਲਾ ਸੱਚ। ਜੀ। ਪਹਿਲੀ ਨਮਾਜ਼ ਜਿਹੜੀ ਹੈ ਉਹ ਤੁਹਾਨੂੰ ਸੱਚ ਬਾਰੇ ਦੱਸੇ।
ਉਹਨੂੰ ਇਹ ਕੀ ਕਹਿੰਦੇ ਪਹਿਲੀ ਨਮਾਜ਼ ਨੂੰ ਫਜ਼ਲ ਦੀ ਕਹਿੰਦੇ। ਫਜ਼ਲ ਨਮਾਜ਼। ਹਾਂਜੀ। ਹਲਾਲ ਦੂਈ। ਅੱਛਾ ਜੀ। ਦੂਜੀ ਇੰਡੀਪੈਂਡੈਂਟ ਹੈ ਪਹਿਲੀ ਨਾਲੋਂ। ਇੱਥੇ ਵੀ ਮਨ ਔਰ ਬੁੱਧੀ ਇੰਡੀਪੈਂਡੈਂਟ ਹੈ, ਤਾਂ ਦੋਹੇ ਕੀਤੇ ਆ। ਹਾਂਜੀ, ਉਹਨਾਂ ਦੀਆਂ ਪੰਜੇ ਨਵਾਜ਼ਾਂ, ਉਹਨਾਂ ਦੇ ਵੱਖਰੇ ਵੱਖਰੇ ਨਾਮ ਆ, ਵੱਖਰੇ ਵੱਖਰੇ ਸਮੇਂ ਆ। ਉਹ ਆਪਾਂ ਅੱਗੇ ਕਰ ਲੈਂਦੇ ਹਾਂ ਅਗਲੀ ਸਲਾਈਡ 'ਚ। ਪਹਿਲੀ ਜਿਹੜੀ ਨਮਾਜ਼ ਹੈ ਉਹ ਸੱਚ ਤੁਹਾਨੂੰ ਚੇਤੇ ਆਉਣਾ ਚਾਹੀਦਾ ਜੀ। ਜੇ ਰੌਲਾ ਹੀ ਪਾਉਣਾ ਅੱਲਾਹੁ ਅਕਬਰ ਕਹਿਣਾ ਫੇਰ ਨਹੀਂ ਗੱਲ ਬਣਨੀ। ਉਹ ਤਾਂ ਕਬੀਰ ਜੀ ਕਹਿੰਦੇ ਆ, ਕਹਿੰਦੇ ਮੁੱਲਾ ਮਨਾਰੇ ਕਿਆ ਥੀ ਸਾਈਂ ਨਾ ਬਹਿਰਾ ਹੋਵੇ ਜੀ। ਕਿਹਨੂੰ ਸੁਣਾਉਣਾ, ਜਿਹਨੂੰ ਸੁਣਾਉਣਾ ਉਹਦਾ ਸੁੱਤਾ ਪਿਆ। ਬੁੱਲੇ ਸ਼ਾਹ ਨੇ ਪਤਾ ਕੀ ਕਿਹਾ? ਉਹ ਕਹਿੰਦਾ ਵੀ ਠਾਕਰ ਨਾਲੋਂ ਠੀਕਰ ਚੰਗਾ ਜਿਸ ਵਿੱਚ ਪਾਣੀ ਪੀਵਣ ਕੁੱਤੇ। ਜੀ। ਠੀਕ ਹੈ ਜੀ। ਮੁੱਲਾ ਕਾਜੀ ਮੁੱਲਾ ਹੀ ਕਹਿੰਦਾ ਸੀ ਨਾ, ਮੁੱਲਾ ਨਾਲੋਂ ਕੁੱਕੜ ਚੰਗਾ ਜਿਹੜਾ ਨਿੱਤ ਜਗਾਏ ਸੁੱਤੇ। ਵੀ ਤੇਰੀ ਡਿਊਟੀ ਸੀ ਮਨ ਨੂੰ ਜਗਾਉਣਾ, ਤੂੰ ਤਾਂ ਆਪਣਾ ਨਹੀਂ ਜਗਾਇਆ। ਸਰੀਰ ਨੂੰ ਤਾਂ ਕੁੱਤਾ ਵੀ ਜਗਾ ਦਿੰਦਾ। ਸਵੇਰੇ ਭੌਂਕਦਾ ਕੁੱਤਾ ਤੁਸੀਂ ਉੱਠ ਨਹੀਂ ਸਕਦੇ। ਕੁੱਕੜ ਫਿਰ ਜਗਾਇਆ। ਦੇਖੋ ਮਤਲਬ ਉਹ ਇਹ ਕਾਫੀ ਬਾਣੀ ਮਤਲਬ ਇਹ ਉੱਚੇ ਦਰਜੇ ਦੀ ਹੈ ਜੀ। ਚਾਹੇ ਤੁਹਾਨੂੰ ਐਂ ਲੱਗਦਾ, ਉਹੀ ਮੈਂ ਦੱਸ ਰਿਹਾ ਵੀ ਇਹ ਕੁੱਤਾ ਕੁੱਤੀ ਜਿਹੜੀ ਭਾਸ਼ਾ ਹੈਗੀ ਹੈ ਇਹ ਆਮ ਸਵਾਨ ਬਹੁਤ ਜਗ੍ਹਾ ਆਉਂਦਾ। ਇਹ ਤਾਂ ਕਿ ਮਨ ਥੋੜਾ ਜਿਹਾ ਹਲਾਇਆ। ਹਾਂ, ਕੋਈ ਕਿਸੇ ਨੂੰ ਗਾਲ ਨਹੀਂ ਕੱਢੀ ਹੋਈ, ਥੋੜਾ ਝਿਜੋੜਿਆ ਵੀ ਦੇਖ ਬਈ ਕਿਹੜੇ ਪਾਸੇ ਨੂੰ ਜਾਈ ਜਾਂਦਾ। ਵੀ ਉਹ ਵੀ ਰੋਟੀ ਖਾਂਦਾ, ਉਹ ਵੀ ਸੌਂਦਾ, ਤੂੰ ਵੀ ਰੋਟੀ ਖਾਂਦਾ, ਫਿਰ ਤੇਰੇ ਦੋਹਾਂ 'ਚ ਫਰਕ ਕੀ ਰਿਹਾ? ਤੁਹਾਨੂੰ ਆਹ ਲਿਖ ਕੇ ਦਿੱਤਾ ਹੋਇਆ ਜੀ, ਤੂੰ ਅੰਕ ਹੀ ਪੜ੍ਹ ਲਾ, ਹੋਰ ਛੱਡ ਬਾਕੀ ਸਾਰੀ ਮਨ ਛੱਡ ਕੇ ਅੰਕਾਂ ਦਾ ਗਿਆਨ ਲੈ ਲਓ, ਤੁਸੀਂ ਮੁਕਤ ਹੋ ਜਾਣਾ। ਸਾਰੀ ਨਾ ਪੜ੍ਹ, ਤੁਸੀਂ ਕਹੋ ਮੈਨੂੰ ਅੰਕਾਂ ਦਾ ਦੇ ਦਿਓ, ਆਪਾਂ ਦੇ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਜੀ। ਦੂਈ ਜਿਹੜੀ ਹਲਾਲ ਹੋਣੀ ਚਾਹੀਦੀ। ਹਲਾਲ ਕਿਹਨੇ ਹੋਣਾ? ਮਨ ਨੇ ਹੋਣਾ। ਬੱਕਰੇ ਨੂੰ ਹਲਾਲ ਕਿਉਂ ਕਰਦੇ? ਬੱਕਰਾ ਤਾਂ ਇੱਕ ਤਸਬੀਹ ਹੈ। ਬੱਕਰਾ ਕਾਲਾ ਹੁੰਦਾ, ਕੁੱਤੇ ਵਾਂਗੂ ਬੱਕਰਾ ਵੀ ਭੌਂਕਦਾ, ਰੰਗ ਦਾ ਵੀ ਕਾਲਾ। ਉਹ ਇਹਨੂੰ ਹਲਾਲ ਕਰਨਾ ਸੀ ਮਨ ਨੂੰ। ਉਹ ਗਰੀਬ ਬੱਕਰੇ ਨੇ ਤੇਰਾ ਕੀ ਕੀਤਾ? ਬਾਹਰਲੇ ਨੇ ਉਹ ਛੱਡਤਾ, ਇਹ ਛੱਡਦਾ, ਉਹ ਫੜ ਲਿਆ। ਸੌਖਾ ਸੀ ਨਾ ਕੰਮ, ਉਹ ਕੰਮ ਸੀ ਜੀ। ਹਰੇਕ ਤੁਹਾਨੂੰ ਚਾਹੀਦਾ ਹੁੰਦਾ ਜੀ। ਗੁਰਪ੍ਰਸਾਦ ਲੈਣਾ ਔਖਾ, ਕੜਾ ਪ੍ਰਸਾਦ ਤਾਂ ਐਂ ਕਰਨਾ। ਹਾਂਜੀ, ਸੌਖਾ ਹੈ। ਉਹਨੇ ਤਾਂ ਸਾਖਤ ਨੂੰ ਵੀ ਦੇ ਦੇਣਾ, ਉਹਨੇ ਸਭ ਨੂੰ ਦੇ ਦੇਣਾ। ਬਹੁਤਾ ਕਹੂਗਾ ਭਾਈ ਸਿਰ ਢੱਕ ਲਓ, ਹਾਂਜੀ, ਇੰਨਾ ਹੀ ਕਹੂ, ਸਾਰਿਆਂ ਨੂੰ ਦਊਗਾ। ਗੁਰਪ੍ਰਸਾਦ ਤਾਂ ਕੋਈ ਬਿਰਲਾ ਲੈਂਦਾ ਹੈ। ਦੋਏ ਪ੍ਰਸਾਦ ਜੀ। ਤੀਜਾ ਖੈਰ ਖੁਦਾ ਹੈ ਵੀ 1 2 3 ਦੂਈ ਦਾ ਤਾਂ ਸੈਕਿੰਡ ਬਣੂਗਾ, ਕਹਿਣ ਦਾ ਮਤਲਬ। ਹਾਂਜੀ, ਉਹੀ ਪਹਿਲੇ ਪਹਿਲਾ, ਦੂਸਰਾ, ਤੀਸਰਾ। ਹਾਂਜੀ, ਸੈਕਿੰਡ ਬਣੂਗਾ ਜੀ। ਇਹ ਬਸ ਇਹ ਬੁੱਝਣਾ, ਜੇ ਤੁਸੀਂ ਇੰਨਾ ਕੁ ਧਿਆਨ ਨਾਲ ਪੜੋਗੇ ਜੀ, ਮਤਲਬ ਹੀ ਨਹੀਂ ਤੁਹਾਡਾ ਮਨ ਕਿਧਰੇ ਚਲੇ ਜੂ ਜੀ, ਕਿਉਂਕਿ ਐ ਵੀ ਗਲਤੀ ਨਾ ਹੋ ਜਾਵੇ। ਹਾਂਜੀ, ਉਹੀ ਤੁਹਾਡਾ ਇੱਕ ਸੈਲਫ ਐਨਾਲਿਸਿਸ ਤੇ ਨਾਲੇ ਨਾਲ ਤੁਸੀਂ ਅਰਥ ਵੀ ਕਰੀ ਜਾਂਦੇ ਆ, ਜਿਹੜੀ ਆਪਾਂ ਉਹ ਛੱਡ ਜਾਂਦੇ ਆ। ਹਾਂਜੀ, ਹਨਾ, ਅਰਥ ਵੀ ਨਾਲ ਪਤਾ ਲੱਗਦੇ ਆ। ਹੁਣ ਅਗਲਾ ਆਪਾਂ ਲਵਾਂਗੇ 3। ਹਾਂਜੀ, ਹੁਣ ਪੰਜਾਬੀ ਵਿੱਚ 3 ਲਿਖਿਆ ਜਾਂਦਾ, ਪੰਜਾਬੀ 'ਚ 1 ਵੀ ਲਿਖਿਆ ਜਾਂਦਾ, ਪਰ ਗੁਰਬਾਣੀ ਦੀ ਭਾਸ਼ਾ ਜਾਂ ਗੁਰਮੁਖੀ ਪੰਜਾਬੀ ਨਹੀਂ ਹੈ, ਨਾ ਹੀ ਹਿੰਦੀ ਹੈ। ਇਹਦੀ ਆਪਣਾ ਹੀ ਵੇਗ ਹੈ, ਉਹ ਤੁਹਾਨੂੰ ਸਮਝਣਾ ਪਊਗਾ। ਅਸੀਂ ਕੀ ਕਰਦੇ ਬਹੁਤ ਜਗ੍ਹਾ, ਜਿਵੇਂ ਕੋਰੀ ਇੱਕ ਸ਼ਬਦ ਹੈ, ਕੋਰੀ ਹੈਗਾ ਜੁਲਾਹੇ ਦਾ ਨਾਮ ਯੂਪੀ ਵਿੱਚ। ਅੱਛਾ ਜੀ। ਤੇ ਪੰਜਾਬ 'ਚ ਕੋਰੀ ਹੁੰਦੀ ਹੈ ਉਹ ਚਾਦਰ ਜਾਂ ਕੱਪੜਾ ਜਿਹੜਾ ਕੋਰਾ ਕਹਿੰਦੇ ਨੇ ਆਪਾਂ, ਜਾਂ ਹਾਂਜੀ ਕੋਰਾ ਲੱਠਾ। ਹਾਂ, ਕਬੀਰ ਜੀ ਕਹਿੰਦੇ ਮੈਂ ਤਾਂ ਕੋਰੀ ਹਾਂ। ਮੈਨੂੰ ਕਹਿੰਦਾ ਕੋਰੀ ਨੂੰ, ਮੈਨੂੰ ਕਹਿੰਦਾ ਸੀਗਾ ਜਿਹੜਾ ਮੇਰਾ ਪਹਿਲਾਂ ਜਿਹਦੇ ਕੋਲ ਮੈਂ ਗਿਆ ਸੀ ਗਿਆਨ ਲੈਣ, ਵੀ ਤੂੰ ਕੋਰੀ ਗਾਗਰ ਲੈ ਕੇ ਆ, ਵੀ ਹੇ ਜਲਾਹੇ ਤੂੰ ਗਾਗਰ ਭਰ ਕੇ ਲਿਆ ਕਰ ਪਾਣੀ ਦੀ। ਹਾਂਜੀ, ਹੁਣ ਪੰਜਾਬ ਵਾਲੇ ਕੀ ਸਮਝਦੇ, ਉਹ ਕਹਿੰਦੇ ਆ ਵੀ ਕੋਰੀ ਨੂੰ ਕਹਿੰਦੇ ਨੇ ਆਪਾਂ ਜਿਹੜਾ ਅਜੇ ਘੜਾ ਯੂਜ਼ ਨਾ ਕੀਤਾ ਹੋਵੇ, ਅਜੇ ਆਪਾਂ ਪਹਿਲਾਂ ਲੈ ਕੇ ਹੀ ਆਉਂਦੇ ਆ, ਉਹਨੂੰ ਕਹਿੰਦੇ ਕੋਰਾ ਆ ਇਹ। ਉਹ ਕਹਿਣਾ ਚਾਹੁੰਦੇ ਆ, ਮੈਨੂੰ ਕਹਿੰਦੇ ਆ ਉਹ ਕੋਰੀ ਗਾਗਰ ਨੂੰ। ਅੱਛਾ ਜੀ, ਠੀਕ ਆ। ਉਹ ਫਿਰ ਗੱਲ ਦੇ ਵਿੱਚ ਭੇਦ ਰਹੇ। ਹਾਂਜੀ, ਕਿਉਂਕਿ ਆਪਾਂ ਪੰਜਾਬ ਵਾਲਿਆਂ ਨੂੰ ਪਤਾ ਨਹੀਂ ਅਰਥ, ਕਿਉਂਕਿ ਉਹ ਹੈਗੇ ਉੱਥੇ ਯੂਪੀ ਦੇ ਸੀ। ਠੀਕ ਹੈ, ਹੁਣ ਆਪਾਂ ਨੂੰ ਗੱਲ ਕਲੀਅਰ ਹੋ ਗਈ ਨਾ ਵੀ ਸਾਨੂੰ ਭਾਸ਼ਾ ਵੱਲੋਂ ਸੁਚਾ ਕੇ ਰਹਿਣਾ ਪਊ। ਹੁਣ ਆ ਜਾਓ ਅੰਕਾਂ ਤੇ, ਅੰਕ ਤੇ ਆ ਗਿਆ ਜੀ। ਸਾਖ 3 ਨਿਵਾਰਿਆ ਏਕ ਸ਼ਬਦ ਲੈ ਬੁਲਾਏ ਜੀ। ਹੁਣ ਜਿਵੇਂ ਉੱਥੇ ਏਕ ਨਹੀਂ ਪੜ੍ਹ ਸਕਦੇ ਓਂਕਾਰ ਨਾਲ, ਨਹੀਂ ਪੜ੍ਹ ਸਕਦੇ। ਹਾਂਜੀ, ਕਿਉਂਕਿ ਏਕ ਬਹੁਵਚਨ 'ਚ ਆਉਂਦਾ, ਫਿਰ ਫਸ ਗਏ। ਇੱਕੇ ਬਣੋ, ਕਿਉਂਕਿ ਓਂਕਾਰ ਤਾਂ ਇੱਕੋ ਹੀ ਆ, ਅਸੀਂ ਉੱਥੇ ਏਕ ਯੂਜ਼ ਹੀ ਨਹੀਂ ਕਰ ਸਕਦੇ। ਹਾਂਜੀ, ਏਕ ਅਸੀਂ ਹਿੰਦੀ ਵਾਲੇ ਵੀ ਨਹੀਂ ਕਰ ਸਕਦੇ। ਜਿਹੜੇ ਹਿੰਦੀ ਦੀਆਂ ਤੁਹਾਨੂੰ ਮਿਲਣੀਆਂ ਬੀਣਾ, ਇੱਕ ਓਂਕਾਰ ਨਹੀਂ ਉਹਨਾਂ 'ਚ ਕਿ ਉਵੇਂ ਹੀ ਲਿਖਿਆ ਜਿਵੇਂ ਪੰਜਾਬੀ ਆਪਣੀ ਬੀੜ 'ਚ ਲਿਖਿਆ। ਅੱਛਾ ਜੀ, ਅੱਛਾ ਜੀ। ਸਤਨਾਮ ਤੋਂ ਹਿੰਦੀ ਸ਼ੁਰੂ ਹੁੰਦੀ ਹੈ।
ਦੇਖ ਲਓ ਜਾ ਕੇ ਇੱਕ ਓਂਕਾਰ ਦਾ ਸਿੰਬਲ ਨਹੀਂ ਉਹ ਬਦਲ ਸਕਦੇ ਜੀ, ਉਵੇਂ ਨਹੀਂ ਲਿਖ ਸਕਦੇ ਜਿਹੜਾ ਉਹਨਾਂ ਜੀ ਕਰੂਗਾ ਵੀ ਉਹ ਆਪਣਾ ਊੜਾ ਪਾ ਲੈਣ ਉੱਤੇ ਜੀ, ਨਾ ਊੜਾ ਸਾਡਾ ਹੀ ਪਊਗਾ ਕਿਉਂਕਿ ਉਹਨਾਂ ਦੇ ਅਰਥ ਆ। ਉਹਦਾ ਹਾਂ ਉਹਦਾ ਮੀਨਿੰਗ ਉਹਦਾ ਨਹੀਂ ਤਾਂ ਫਿਰ ਕੰਮ ਹੀ ਖਰਾਬ ਹੋ ਗਿਆ। ਹਾਂਜੀ, ਉਹਦਾ ਥੀਮ ਚਲੇ ਗਿਆ, ਉਹ ਤਾਂ ਲੋਗੋ ਹੀ ਉਹ ਕਹਿੰਦੇ ਵੀ ਇੱਕ ਵਾਰ ਅਰਬ ਕੰਪਨੀ ਨੂੰ ਨਾ ਠੇਕਾ ਦਿੱਤਾ, ਕਿਸੇ ਨੇ ਠੇਕਾ ਦਿੱਤਾ ਕੋਕ ਦਾ, ਵੀ ਗੌਰਮੈਂਟ ਨੂੰ ਠੇਕਾ ਦਿੱਤਾ ਵੀ ਕੋਕ ਦੀ ਸੇਲ ਵਧਾਉਣੀ ਅਰਬ ਕੰਟਰੀ 'ਚ। ਉਹਨੇ 3 ਫੋਟੋਆਂ ਬਣਾ ਦਿੱਤੀਆਂ ਵੀ ਇੱਕ ਫੋਟੋ ਦੇ ਵਿੱਚ ਬੰਦਾ ਭੱਜਿਆ ਜਾ ਰਿਹਾ ਥੱਕਿਆ ਹੋਇਆ ਤੇ ਉਹ ਬਹਿ ਗਿਆ ਤੇ ਉਹਨੇ ਕੋਕ ਪੀ ਲਿਆ ਤਾਂ ਭੱਜਣ ਲੱਗ ਗਿਆ। ਅੱਛਾ ਜੀ, ਤੇ ਕੋਕ ਦੀ ਸੇਲ ਦੂਏ ਦਿਨ ਅੱਧੀ ਰਹਿ ਗਈ। ਅੱਛਾ ਜੀ, ਠੀਕ ਹੈ। ਤੇ ਉਹ ਸੋਚਦੇ ਵੀ ਇਹ ਅੱਧੀ ਕਿਉਂ ਰਹਿ ਗਈ। ਫਿਰ ਗੋਰੇ ਨੂੰ ਬੁਲਾਇਆ, ਹਾਂਜੀ, ਵੀ ਐਡ ਠੀਕ ਬਣਾਈ ਹੈ? ਕਹਿੰਦਾ ਜੀ ਹਾਂ। ਉਹ ਕਹਿੰਦੇ ਨਹੀਂ, ਇਹ ਅਰਬ ਕੰਟਰੀ ਹੈ, ਇੱਥੇ ਲੋਕ ਸੱਜਿਓਂ ਖੱਬੇ ਨੂੰ ਵੜਦੇ ਆ। ਅੱਛਾ ਜੀ, ਇਹ ਪੁੱਠਾ ਹੋ ਗਿਆ। ਹਾਂ, ਉਹਨੇ ਤਾਂ ਬਣਾਈ ਵੀ ਬੰਦਾ ਹਾਂਜੀ ਥੱਕਿਆ ਸੀ ਕੋਕ ਪੀ ਕੇ ਭੱਜਣ ਲੱਗ ਪਿਆ। ਇਧਰੋਂ ਹੋ ਗਿਆ ਵੀ ਭੱਜਿਆ ਸੀ, ਥੱਕਿਆ, ਕੋਕ ਪੀ ਕੇ ਥੱਕ ਗਿਆ। ਅੱਛਾ ਠੀਕ ਹੈ, ਫਰਕ ਪੈ ਗਿਆ, ਪੂਰਾ ਫਰਕ ਐ ਹੀ ਹੈ ਬਸ। ਜੇ ਤੁਸੀਂ ਅੱਖਰ ਨਹੀਂ ਸਮਝਦੇ ਜੀ ਐ ਹੋਊਗਾ। ਹੁਣ 3 ਅੱਖਰ ਹੈ, 3 ਲਈ ਹਮੇਸ਼ਾ ਗੁਰਬਾਣੀ 'ਚ 3 ਆਉਂਦਾ। ਹਾਂਜੀ, ਇਹਦੇ ਨਾਲ ਦਾ ਇੱਕ ਅੱਖਰ 3 ਹੈ, ਉਹ ਪ੍ਰੋਨਾਊਨ ਹੈ। ਪ੍ਰਣਾਮ ਜਿਹਨੂੰ ਆਪਾਂ ਕਹਿੰਦੇ, ਪ੍ਰੋਨਾਊਨ ਕਹਿੰਦੇ ਵੀ ਜਿਹਨੇ ਵੀ ਇਹ ਕੰਮ ਕੀਤਾ ਵੀ ਉਹਦੇ ਨਾਲ ਐ ਹੋ ਜੀ, ਉਹ ਸੈਂਸ ਵਰਤਿਆ ਜੀ। ਹੁਣ ਹੋਇਆ ਕੀ ਹੈ ਵੀ ਜਿੱਥੇ ਤਾਂ ਲੋੜ ਸੀਗੀ ਸਹੀ ਵੀ ਹੋ ਗਿਆ ਅਰਥ, ਕਿਤੇ ਨਾ ਕਿਤੇ ਹੁਣ ਤਾਈ ਵੀ ਰਹਿ ਗਈ ਜੀ, ਉਹ ਆਪਾਂ ਲੈ ਲੈਂਦੇ ਹਾਂ। ਹੁਣ ਸਾਖਾ 3 ਨਿਵਾਰੀਆ, ਕਿਸੇ ਨੇ ਗਲਤ ਨਹੀਂ ਕੀਤੇ ਵੀ 3 ਤਰ੍ਹਾਂ ਦੀਆਂ ਏਕ ਸ਼ਬਦ ਲਈ ਬੁਲਾਏ ਵੀ ਮਨ ਦੀਆਂ 3 ਪਾਸੇ ਨੂੰ ਬਿਰਤੀਆਂ ਹੋਈਆਂ। ਰਜੋ ਤਮੋ ਇੱਥੇ ਨੰਬਰ ਆ, ਜਾਨੀ 3 ਦਾ ਅਰਥ ਨੰਬਰ ਦਾ 3 ਪਿਓਰ 3 1 2 3 ਹਾਂਜੀ 3 ਹੈ ਪਿਓਰ 3 3 ਹਾਂਜੀ। ਤੀਆ ਨਹੀਂ ਹੈ, ਹਾਂਜੀ, ਤੀਏ ਲਈ ਤ੍ਰਿਪਾ ਬਣਾਊਗਾ ਥਰਡ। ਹਾਂਜੀ ਥਰਡ ਲਈ, ਅੱਛਾ ਜੀ, ਇਹ 3 ਮਤਲਬ ਟੂਗੇਦਰ ਇਹਦੇ ਗਰੁੱਪ। ਹਾਂਜੀ ਹਾਂਜੀ। ਹੁਣ ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ ਤਿਨ ਪਾਇਆ ਮਾਨ, ਇੱਥੇ 3 ਦਾ ਮਤਲਬ ਹੈ ਉਹਨਾਂ ਨੇ, ਹਾਂ ਉਹਨਾਂ ਨੇ ਪੜਨਾਉ ਦੇ ਤੌਰ ਤੇ ਵਰਤ ਲਿਆ ਉਹਨਾਂ ਲੋਕਾਂ ਨੇ। ਇਹ ਖਾਸੀਅਤ ਇਹ ਹੈ ਵੀ ਆਪਾਂ ਕਹਿੰਦੇ ਸੀ ਨਾ ਇੱਕ ਨਾਲ ਸਿਹਾਰੀ ਲੱਗ ਕੇ ਬਣਦਾ ਹੈ ਪਲੂਰਲ। ਹਾਂਜੀ, ਇੱਥੇ ਸਿਹਾਰੀ ਲੱਗ ਕੇ ਬਣਦਾ ਸਿੰਗੂਲਰ। ਗ੍ਰਾਮਰ ਵਾਲ ਨੂੰ ਪਤਾ, ਗ੍ਰਾਮਰ ਆ ਜੀ, ਪ੍ਰੋਫੈਸਰ ਸਾਹਿਬ ਜੀ ਨੇ ਵੀ ਦੱਸਿਆ ਹੋਇਆ ਜੀ। ਜਿਨ ਦਾ ਮਤਲਬ ਜੇ ਕਿਸੇ ਨੇ, ਜੇ ਤੁਸੀਂ ਸੇਵਿਆ ਮਾਨ ਤੁਹਾਨੂੰ ਮਿਲੂਗਾ ਜੀ। ਇਹ ਨਹੀਂ ਵੀ ਜੇ ਤੁਸੀਂ ਸੇਵਿਆ ਤੇ ਕਿਸੇ ਹੋਰ ਨੂੰ ਮਿਲ ਜੂ, ਇਦਾਂ ਨਹੀਂ। ਬਸ ਸਾਡੇ ਮਸ਼ਹੂਰ ਹੈ, ਚਲੋ ਜੀ ਮੈਂ ਉਹਦੀ ਅਰਦਾਸ ਕਰਾ ਦਿੰਦਾ। ਹਾਂਜੀ, ਐ ਨਹੀਂ ਹੁਣ ਆਪਣੇ ਤਾਂ ਕਹਿੰਦੇ ਵੀ ਪਾਠ ਕੀਤਾ ਆ ਵੀ ਚਲੋ ਕੋਈ ਨਹੀਂ ਆਪਾਂ ਤਾਂ ਜਿਹੜਾ ਜਿਉਂਦਾ ਨੇ ਉਹਦੇ ਨਾਲ ਪਾਠ ਕਰਾਉਣੇ। ਹਾਂਜੀ, ਉਹਨੂੰ ਜਿਉਂਦੇ ਜੀ ਸੁਣਾਓ, ਆਪਾਂ ਸੁਣ ਰਹੇ ਬੈਠੇ, ਹੁਣ ਉਪਰਾਲਾ ਕਰੋ ਵੀ। ਬਾਅਦ ਚ ਕਿਹਨੇ ਕਰਨਾ, ਕਿਹਨੇ ਸੁਣਨੀ ਹੈ। ਬਾਅਦ ਚ ਤਾਂ ਉਈਓ ਜਿਹੜਾ ਮਨ ਦੇ ਵਿੱਚ ਇੰਨਾ ਉਹ ਹੁੰਦਾ, ਤੁਹਾਨੂੰ ਕੁਛ ਹੋਰੇ ਪਾਸੇ ਦੀ ਇਹਨੂੰ ਆਨੰਦ ਚ ਲਿਆਓ ਨਾ। ਇਹ ਥੋੜਾ ਵੀ ਹੁਣ ਕੋਈ ਸੋਗ ਹੋ ਗਿਆ ਤਾਂ ਲੱਗ ਗਈ। ਇਹ ਤਾਂ ਆਨੰਦ ਦੀ ਅਵਸਥਾ, ਆਨੰਦ ਦੀ ਅਵਸਥਾ ਬਿਲਕੁਲ। ਇਹਨੂੰ ਸ਼ੌਕ ਨਾਲ ਪੜ੍ਹੋ, ਹੁਣ ਆਪਾਂ ਪੜ੍ਹ ਰਹੇ ਹਾਂ ਜੀ। ਦੂਸਰਾ ਹੋਊਗਾ ਤੀਨੇ ਤਾਪ ਨਿਵਾਰਨ ਹਾਰਾ, ਉੱਥੇ ਵੀ ਬਿਹਾਰੀ ਲੱਗੀ ਜੀ, ਬਿਹਾਰੀ ਨਹੀਂ ਆ ਪਰ ਆਪਾਂ ਪੜ੍ਹਦੇ ਤੀਨੇ ਆ ਉੱਥੇ। ਅੱਛਾ ਜੀ, ਉਹ ਠੀਕ ਹੈ ਪੜਾਂਗੇ, ਉੱਥੇ ਅਰਥ ਵੀ ਤਿੰਨੇ ਕਰਾਂਗੇ ਨਾ ਜੀ। ਜਿੱਥੇ ਬਿਹਾਰੀ ਲੱਗ ਗਈ ਤੱਤੇ ਨੂੰ, ਉਹ 3D ਸੈਂਸ ਆਊਗਾ, ਠੀਕ ਹੈ ਜੀ। ਪਰ ਜੇ ਸਿਹਾਰੀ ਲੱਗਦੀ ਹੈ, ਔਰ ਖਾਸ ਕਰ ਨੰਨੇ ਨੂੰ ਸਿਹਾਰੀ ਲੱਗ ਜਾਂਦੀ ਹੈ ਕਹਾਂ, ਉਹ ਤਾਂ ਤੁਸੀਂ 3 ਤੋਂ ਅਰਥ ਇੱਧਰ ਉੱਧਰ ਹਿੱਲ ਨਹੀਂ ਸਕਦੇ ਜੀ। ਜੇ ਤੁਸੀਂ 3 ਕਰਨੇ ਆ ਉਹਦੇ ਅਰਥ, ਫਿਰ 3 ਦਾ 3 ਬਣਾਓ। 58 ਟਾਈਮ ਆਇਆ 3। ਅੱਛਾ ਜੀ, ਹਾਂ। ਜਿੱਥੇ 3 ਹੈ ਪਰਟੀਕੂਲਰਲੀ ਲਿਖਿਆ ਉਹਨਾਂ ਨੇ, ਤੱਤੇ ਨੂੰ ਬਿਹਾਰੀ, ਨੰਨੇ ਨੂੰ ਸਿਹਾਰੀ। ਆਪਾਂ ਦੇਖ ਲਿਆ ਵੀ ਸਿਹਾਰੀ ਨਾਲ ਗਿਣਤੀ ਚੱਲ ਰਹੀ ਹੈ। 1 ਦੇ ਸਿਹਾਰੀ 1 ਸੀ, ਹਾਂਜੀ। 2 ਦੇ ਸਿਹਾਰੀ ਸੀ 2 ਸੀ, 3 ਤੇ ਨੰਨੇ ਦੇ ਸਿਹਾਰੀ ਵੀ ਜ਼ਰੂਰੀ ਹੈ। ਇੱਕ ਜਗ੍ਹਾ ਮਿਸ ਹੋਈ ਹੈ ਜੀ, ਉਹ ਹੈਗਾ 414 ਪੰਨੇ ਤੇ, ਉੱਥੇ ਤੁਸੀਂ ਪੜ੍ਹ ਲਓ ਸ਼ਬਦ ਉਹਦੇ 'ਚ, ਉਹ ਕੋਈ ਗੱਲ ਨਹੀਂ। ਹਾਂਜੀ, ਉੱਥੇ ਉਹ ਸੈਂਸ 'ਚ ਆ ਜਾਂਦਾ, ਸੈਂਸ 'ਚ ਪਤਾ ਲੱਗ ਜਾਂਦਾ। ਸ਼ੁਰੂ ਹੀ 3 ਭਵਨ ਤੋਂ ਹੁੰਦਾ। ਹਾਂਜੀ, ਤਿੰਨੇ ਜੇ ਹੋਰ ਜਗ੍ਹਾ ਹੈ, ਤੀਨੇ ਵੀ 3 ਲਈ ਆਉਂਦਾ। ਹਾਂਜੀ, ਪਰ ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ ਔਰ ਤਿਨ ਤਾਂ ਕੰਬੀਨੇਸ਼ਨ ਹੈ ਜੀ, ਦੋਹਾਂ ਤੇ ਇੱਕ ਜੀ ਮਾਤਰਾ ਲੱਗੂ ਜੀ, ਬਿਲਕੁਲ ਨਾ। ਸਿੰਗੂਲਰ ਤੇ ਸਿੰਗੂਲਰ ਦੀ ਲੱਗੂਗੀ। ਹੁਣ ਜਿਹੜਾ ਅਗਲਾ ਆਊਗਾ ਆਪਾਂ ਨੂੰ, ਉਹ ਹੁਣ 3 ਜਿਹੜਾ ਹੈਗਾ, ਆਪਾਂ 3 ਦੀ ਕਰ ਲੈਂਦੇ ਗੱਲ। ਹਾਂਜੀ, ਵੀ 3 ਸਿਹਾਰੀ ਵਾਲਾ ਇੱਕ ਵਚਨ ਹੈ ਤੇ ਮੁਕਤੇ ਵਾਲਾ। ਇਹ ਜਪਜੀ ਸਾਹਿਬ ਜੀ, ਏਕਾ ਮਾਈ ਜੁਗਤ ਵਿਆਈ 3 ਚੇਲੇ ਪ੍ਰਵਾਨ।
ਹਾਂਜੀ ਇਹ ਤੋਂ ਅੱਗੇ ਆਪਾਂ ਕਹਿੰਦੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਹਾਂਜੀ ਤੇ ਜਦੋਂ ਇਹ ਤਸਵੀ ਜਾਂ ਕਹਿ ਲਓ, ਹੋ ਸਕਦਾ ਮੈਂ ਰੋਂਗ ਹੋਵਾਂ, ਵੀ ਉਹਦੇ ਵਿੱਚ ਤਸਵੀ ਤਾਂ ਆਪਾਂ ਫਿਰ ਇੱਦਾਂ ਦਿੰਦੇ ਆ ਵੀ 3 ਛੇਲੇ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਵੀ 3 ਜਿਹੜਾ ਹੈ, ਜਿਹੜਾ ਤੁਸੀਂ ਦੱਸਿਆ ਵੀ ਤੱਤੇ ਨੂੰ ਸਿਹਾਰੀ ਤੇ ਨੰਨੇ ਨੂੰ ਸਿਹਾਰੀ, ਇੱਥੇ ਪੋਸੈਸਿਵ ਪ੍ਰਨਾਉਨ ਬਣ ਗਿਆ ਹਾਂਜੀ ਨਾ ਜੀ, ਪ੍ਰਨਾਉਨ ਆ ਇੱਥੇ। ਪਰ ਜਦੋਂ ਉਹਦੀ ਆਪਾਂ ਗੱਲ ਕਰਦੇ ਆ ਵੀ ਉੱਥੇ ਤਾਂ 3 ਚੇਲੇ ਆ ਜਿਹਦੀ ਆਪਾਂ ਸੈਂਸ ਲੈਂਦੇ ਆ। ਇੱਕ ਸੰਸਾਰ ਨੂੰ ਚਲਾਉਣ ਵਾਲਾ ਜਿਹਨੂੰ ਆਪਾਂ ਬ੍ਰਹਮਾ ਕਹਿ ਦਿੰਦੇ ਆ, ਇੱਕ ਭੰਡਾਰੀ ਆ, ਭੰਡਾਰੀ ਬਾਬਾ ਜਿੱਦਾਂ ਸ਼ਿਵ ਜੀ ਨੂੰ ਕਹਿ ਦਿੰਦੇ ਆ, ਇੱਕ ਲਾਈ ਦੀਵਾਨ ਉਹ ਵਿਸ਼ਨੂੰ ਆ। ਠੀਕ ਹੈ। ਫਿਰ ਇਹ ਜਦੋਂ ਤੁਸੀਂ ਪ੍ਰਨਾਉਨ ਇਹਨੂੰ ਇੱਥੇ ਲੈ ਕੇ ਆਉਂਦੇ ਆ ਤਾਂ ਮੈਨੂੰ ਥੋੜਾ ਜਿਹਾ ਲੱਗਦਾ ਵੀ ਇੱਥੇ ਥੋੜਾ ਫਰਕ ਪੈਂਦਾ। ਹਾਂ, ਇਹ ਥੋੜੀ ਪੰਕਤੀ ਸਮਝਣੀ ਔਖੀ ਹੋਏਗੀ ਕਿ ਇਹ ਇੱਕ ਮੰਦਾਵਣੀ ਚ ਹੈ। ਉੱਥੇ ਵੀ ਦਾਲ ਵਿੱਚ 3 ਵਸਤੂ ਪਈ। ਹਾਂਜੀ 3 ਨਹੀਂ ਹੈ। ਹਾਂਜੀ ਅੱਛਾ ਵਸਤੂ ਇੱਕ ਹੀ ਹੈ ਜੀ। ਇਸ ਤਰ੍ਹਾਂ ਕਿ ਸਾਡੇ ਕੋਲ ਸ਼ਬਦ ਆਊਗਾ ਅੱਗੇ ਜਾ ਕੇ, ਜਦ ਆਪਾਂ ਅਗਲਾ ਕਰਾਂਗੇ, ਉਹ ਆਉਂਦਾ ਪਸ਼ੂ ਮਰੇ 10 ਕਾਜ ਸਵਾਰੇ। ਕਾਜ 10 ਨਹੀਂ ਹੈ, ਕਾਜ ਇੱਕ ਹੀ ਉੱਥੇ ਵੀ। ਸਾਡੇ ਸਮਝਣ ਦੀ ਗੱਲ ਹੋਇਆ ਹੈ। ਉਹ ਕਹਿੰਦਾ ਜਿਹੜਾ 10ਵੇਂ ਦੁਆਰ ਤੇ ਚਲੇ ਜਾਊਗਾ ਉਹਦਾ ਜਿਹੜਾ ਕਾਜ ਹੈ ਸਮਰ ਗਿਆ। ਹਾਂ, ਅਸੀਂ 10 ਇੱਧਰ ਲਾ ਲਿਆ ਜੀ, ਅਸੀਂ ਕਾਜ ਨਾਲ 10 ਲਾ ਲਿਆ। ਹਾਂਜੀ ਬਿਲਕੁਲ, ਹੁਣ ਅਸੀਂ ਉਲਝ ਗਏ। ਇਸ ਤਰ੍ਹਾਂ ਬਹੁਤ ਜਗ੍ਹਾ ਹੋਇਆ, ਇੱਥੇ ਵੀ ਐਂ ਹੋਇਆ। ਦੇਖੋ, ਪਹਿਲਾਂ ਤਾਂ ਏਕਾ ਲਿਖਿਆ। ਏਕਾ ਦਾ ਮਤਲਬ ਹੈਗਾ ਸ਼ਬਦ ਗੁਰੂ। ਅੱਛਾ ਜੀ, ਇੱਥੇ ਇਹਦਾ ਏਕਾ ਦਾ ਮਤਲਬ ਇੱਕ, ਜਿੱਥੇ ਈੜੀ ਨੂੰ ਲਾਣ ਲੱਗ ਗਈ, ਹਾਂਜੀ, ਉਹ ਕਲੈਕਟਿਵ ਨਾਉਨ ਬਣ ਜਾਂਦਾ। ਅੱਛਾ ਜੀ, ਉਹ ਕਲੈਕਟਿਵ ਆ। ਇੱਕ ਨੂੰ ਇਕੱਠਵਾਚਕ ਨਾਉਨ ਜਿਹਨੂੰ ਆਪਾਂ ਕਹਿੰਦੇ ਨੇ। ਹਾਂ, ਜਿਵੇਂ ਪਰਿਵਾਰ ਹੋ ਗਿਆ, ਹਾਂਜੀ, ਕਲਾਸ ਹੋ ਗਈ, ਈਵਨ ਤੁਸੀਂ ਟ੍ਰੇਨ ਕਹਿ ਲਓ। ਫਿਰ ਇੱਥੇ ਆਪਾਂ ਸ਼ਬਦ ਅਗਲਾ ਜਿਹੜਾ ਆ ਜਿਹਦੇ ਬਾਰੇ ਨਾਉ ਜਿਹੜੀ ਆਪਾਂ ਗੱਲ ਕਰਦੇ ਉਹ ਮਾਈ ਆ। ਫਿਰ ਆਪਾਂ ਮਾਈ ਹੈ, ਇਹ ਏਕਾ ਮਾਈ ਹੈ। ਹਾਂਜੀ, ਇਕੱਠ ਦੀ ਤੁਸੀਂ ਗੱਲ ਕਹਿੰਦੇ ਜਗਤ ਮਾਤ। ਜਗਤ, ਅੱਛਾ ਜੀ, ਜਗਤ ਦੀ ਜਿਹੜੀ ਮਾਤਾ ਆ। ਮਾਤਾ ਹੈ, ਉਹ ਨਾ ਤਾਂ ਮੇਲ ਹੈ ਨਾ ਉਹ ਫੀਮੇਲ ਹੈ, ਪਰ ਕੰਟੈਕਸਟ ਦੇ ਹਿਸਾਬ ਨਾਲ ਲਿਖਣਾ ਪੈ ਜਾਂਦਾ ਜੀ। ਆਪਾਂ ਕਹਿੰਦੇ ਮਨ ਖੀਵਾ ਹੋ ਗਿਆ, ਬੁੱਧੀ ਖੀਵੀ ਹੋ ਗਈ ਜੀ, ਠੀਕ ਹੈ ਨਾ ਜੀ। ਕਾਲਾ ਘੋੜਾ, ਕਾਲੀ ਘੋੜਾ, ਹਾਂਜੀ, ਕਾਲੀ ਘੋੜੀ ਨਾਲ ਘੋੜੀ, ਜਾਂ ਉਹ ਤਾਂ ਇਦਾਂ ਹੋ ਜਾਂਦਾ ਨਾ ਜੀ, ਨਾਉ ਬਦਲ ਗਿਆ ਤਾਂ ਉਹਦਾ ਵਿਸ਼ੇਸ਼ਣ ਜਿਹੜਾ ਆ ਉਹ ਵੀ ਆਪਾਂ ਜਦੋਂ ਮਨ ਨੇ ਖੀਵਾ ਹੋਣਾ ਉਹਦੇ ਨਾਲ ਖੀਵਾ ਆਊਗਾ। ਗੋਰਾ ਇੱਕ ਦੇ ਬੁਝਾਈ ਜੀ, ਜੇ ਗੋਰਾ ਇੱਕ ਦੇ ਬੁਝਾਇਆ ਫਿਰ ਉੱਥੇ ਔਂਕੜ ਲੱਗੂਗਾ ਇੱਕ ਤੇ। ਜੇ ਬੁਝਾਈ ਹੈ ਤਾਂ ਔਂਕੜ ਚੱਕ ਲਓ ਜੀ, ਤਾਂ ਸਿੰਪਲ ਪ੍ਰੋਸੈਸ ਹੈ। ਹਾਂਜੀ, ਹੁਣ ਉਹ ਕਹਿੰਦੇ ਏਕਾ ਮਾਈ ਹੈ, ਕੋਈ ਖਾਸ ਮਾਈ ਹੈ ਬਈ, ਪਰਮੇਸ਼ਰ ਹੈ, ਸ਼ਬਦ ਗੁਰੂ ਹੈ। ਸ਼ਬਦ ਗੁਰੂ ਨੂੰ ਫੈਮਿਨਾਈਨ ਫਾਰਮ ਦਿੱਤੀ ਹੋਈ ਹੈ ਜੀ, ਦਿੱਤੀ ਹੋਈ ਹੈ ਕਿਉਂਕਿ ਕੰਟੈਕਸਟ ਜੋ ਮੈਂ ਬਣਾਉਣਾ। ਜੁਗਤੀ ਵਿਆਹੀ, ਜੁਗਤੀ ਨਾਲ ਵਿਆਹੀ ਹੈ ਉਹਨੇ। ਮਾਤਾ ਆਪਣੇ ਵਿੱਚੋਂ ਮਾਇਆ ਪੈਦਾ ਕੀਤੀ ਹੈ। ਮਾਇਆ ਕਿਉਂ ਪੈਦਾ ਕੀਤੀ ਸੀ? ਤਾਂ ਕਿ ਜੀਵ ਮੁਕਤ ਹੋ ਸਕਣ ਜੀ। ਸੰਸਾਰ ਕਿਉਂ ਰਚਿਆ? ਜਾਂ ਜੁਗ ਮੈਂ ਇੱਕੇ ਕੋ ਆਇਆ ਤਾਂ ਕਿ ਦੁਬਾਰਾ ਸ਼ਬਦ ਦੇ ਵਿੱਚ ਆਪਾਂ ਚਲੇ ਜਾਈਏ ਜੀ। ਸਾਨੂੰ ਤਾਂ ਇਹ ਨਹੀਂ ਪਤਾ। ਇਹ ਸੰਸਾਰ ਵਿਕਾਰ ਸੰਸ਼ੇ ਮੈਂ ਤਰਿਓ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਬਣੋ, ਐਵੇਂ ਸੰਸ਼ੇ 'ਚ ਕਿਉਂ ਪਏ ਜੇ ਰਹਿੰਦੇ? ਬ੍ਰਹਮ ਗਿਆਨੀ ਕੌਣ ਬਣੂਗਾ? ਜੀਵ ਨਹੀਂ ਬਣਨਾ ਬ੍ਰਹਮ ਗਿਆਨੀ ਜੀ। ਪਰ ਪਹਿਲਾਂ ਤਾਂ ਜੀਵ ਆਏ ਹੋਏ ਆ। ਸਭਨਾ ਜੀਆਂ ਕਾ ਇੱਕ ਦਾਤਾ, ਇਹ ਏਕਾ ਮਾਈ ਜੁਗਤ ਵਿਆਹੀ 3 ਚੇਲੇ ਪ੍ਰਮਾਣ। ਹਾਂ, ਉੱਥੇ ਸਭਨਾ ਜੀਆਂ ਕਾ ਦਾਤਾ ਕੌਣ? ਸਭਨਾ ਜੀਆਂ ਕੌਣ? ਚੇਲੇ ਆ। ਜਿੰਨੇ ਸਾਰੀ ਜਿੰਨੇ ਆਪਾਂ ਜੀ ਆ, ਕੱਲਾ ਹੁੰਦਾ ਤਾਂ ਚੇਲਾ ਸੀ। ਹਾਂਜੀ, ਬਹੁਤਿਆਂ ਤਾਂ ਕੀ ਆ, ਕੱਲੇ ਨੂੰ ਜੀਓ ਲਿਖਦੇ ਆ। ਹਾਂਜੀ, ਬਹੁਤਿਆਂ ਨੂੰ ਜੀਵ ਲਿਖਦੇ ਆ। ਰੂਲ ਹੈ ਸਾਡਾ। ਇੱਕ ਨੂੰ ਆਪਾਂ ਚਾਈਲਡ ਲਿਖਦੇ ਆ, ਬਹੁਤਿਆਂ ਨੂੰ ਆਪਾਂ ਚਿਲਡਰਨ ਲਿਖਦੇ ਆ ਜੀ। ਇੱਥੇ ਇਹ ਹੈ ਵੀ ਉਹ ਜਿਹੜੇ ਚੇਲੇ ਆ ਉਹ ਜੀਆਂ ਹੈ ਸਾਰੇ। ਸਭਨਾ ਜੀਆਂ ਕਾ ਕੌਣ ਹੈ ਦਾਤਾ? ਬਈ ਏਕਾ ਮਾਈ ਹੈ। ਠੀਕ ਹੋ ਰਹੀ ਗੱਲ ਕੁਛ? ਬਿਲਕੁਲ ਬਿਲਕੁਲ। ਹਾਂ, ਐ ਆਪਾਂ ਪਹਿਲਾਂ ਕਦੇ ਸ਼ਾਇਦ ਪੜ੍ਹਿਆ ਵੀ ਨਹੀਂ ਹੋਣਾ, ਸੁਣਿਆ ਵੀ ਨਹੀਂ ਹੋਣਾ। ਮਤਲਬ ਉਤਸੁਕਤਾ ਰੱਖੋ, ਇਹਦੇ ਵਿਰੋਧ 'ਚ ਰਾਜੇ ਖੜੇ ਹੋ ਜਾਓ। ਬਹੁਤ ਵਾਰ ਆਪਾਂ ਜਦ ਸੁਣਦੇ ਹਾਂ ਕਿਸੇ ਦੀ ਇਹੋ ਜਿਹੀ ਗੱਲ। ਹਾਂਜੀ, ਇਹ ਸਾਡੇ ਸਾਇੰਸ 'ਚ ਹੋਇਆ। ਕੈਮਿਸਟਰੀ ਦਾ ਇੱਕ ਪ੍ਰੋਫੈਸਰ ਸੀ, ਉਹਨੂੰ 50 ਸਾਲ ਮਰਨ ਤੋਂ ਬਾਅਦ ਨੋਬਲ ਪ੍ਰਾਈਜ਼ ਮਿਲਿਆ ਸੀ। ਉਹਨੇ 50 ਸਾਲ ਗੱਲ ਅੱਗੇ ਕਰਤੀ ਸੀ ਜੀ, ਮੰਨੀ ਨਹੀਂ ਉਹਦੀ ਕਿਸੇ ਨੇ। ਜਦ ਹੋਇਆ ਮੌਕਾ ਆਇਆ, ਸਭ ਮੰਨ ਗਏ, ਕਹਿੰਦੇ ਵੀ ਇਹਨੂੰ ਨੋਬਲ ਪ੍ਰਾਈਜ਼ ਵੀ ਦਿਓ ਮਰਨ ਉਪਰੰਤ, ਤੇ ਇਹਦੀ ਗੱਲ ਵੀ ਮੰਨੋਗੇ। ਗੈਲੀਲੀਓ ਦੀ ਗੱਲ ਜੀ ਨਹੀਂ ਗਈ, ਫਿਰ ਬਿਲਕੁਲ ਮੰਨੀ ਗਈ। ਜਿੱਦਾਂ ਸਾਇੰਸ ਪੈਦਾ ਹੋਈ ਹੈ ਉਦੋਂ ਮੰਨਣੀ ਪਈ ਹੈ। ਹੁਣ ਕੈਲਕੂਲਸ ਕੱਢਿਆ ਨਿਊਟਨ ਨੇ, ਉਹਨੇ ਦੱਸਤਾ ਵੀ ਕੌਣ ਘੁੰਮ ਰਿਹਾ।
ਹਾਂ ਐਲਿਪਟੀਕਲ ਪਾਥ ਜਿਹੜਾ ਕੈਲਕੂਲਸ ਹੈ ਸਿਰਫ ਧਰਤੀ ਦਾ ਪਾਥ ਸੂਰਜ ਦੇ ਆਲੇ ਦੁਆਲੇ ਮਿਲਣ ਲਈ ਬਣਾਇਆ ਜੀ, ਕਿਉਂਕਿ ਉਹ ਇੰਸਟੈਂਟੇਨੀਅਸਲੀ ਦੱਸਦਾ ਵੀ ਕਿਵੇਂ ਘੁੰਮੂਗੀ, ਜੀ ਕਰਵ ਕਿਵੇਂ ਬਣੂਗਾ। ਹਾਂਜੀ ਠੀਕ ਹੈ ਨਾ ਜੀ, ਵੀ ਉਹਦਾ ਪਾਥ ਕੀ ਹੈ, ਉਹ ਕੈਲਕੂਲਸ ਕਿਉਂਕਿ ਉਹ ਪ੍ਰੋਪਰ ਐਲਿਪਟੀਕਲ ਵੀ ਨਹੀਂ ਹੈ, ਆਂਡੇ ਥੋੜੇ ਵਾਲਾ ਚਾਪਟਾ ਜਿਹਾ ਰੱਖ ਲਓ। ਹਾਂ ਜੀ ਉਹ ਇਲਿਪਸ ਵੀ ਡਿਫਰੈਂਟ ਹੁੰਦਾ, ਇਲਿਪਸ ਵੀ ਦੋਵੇਂ ਪਾਸਿਓਂ ਇੱਕ ਜਿਹਾ ਹੋ ਜਾਂਦਾ, ਇੱਕੋ ਜਿਹਾ ਹੁੰਦਾ। ਹਾਂਜੀ ਉਹ ਕੀ ਹੈ, ਧਰਤੀ ਦੀ ਸਪੀਡ ਵੱਧਦੀ ਵੀ ਹੈ, ਵੱਧਦੀ ਵੀ ਆ, ਘਟਦੀ ਵੀ ਤੇ ਘਟਦੀ ਵੀ ਹੈ, ਜੀ। ਪਰ ਟਾਈਮ ਨਹੀਂ ਵੱਧਦਾ ਘਟਦਾ। ਟਾਈਮ ਨਾ ਇਹਦੇ 'ਚ ਕੋਈ ਗਰਾਰੀ ਨਾ ਇੰਜਣ, ਇਹ ਉੱਥੇ ਹਾਂਜੀ ਹਾਂਜੀ ਸਹੀ ਹੈ। ਤੇ ਹੁਣ ਤਿੰਨ ਜਦੋਂ ਤੁਸੀਂ ਇੱਕ ਵਚਨ 'ਚ ਲਾਓਗੇ ਤਾਂ ਤੁਹਾਨੂੰ ਕਲੀਅਰ ਹੋਣਗੇ ਵੀ ਜਿਹੜੀ ਏਕਾ ਮਾਈ ਹੈ ਉਹੀ ਤਾਂ ਤਿੰਨ ਹੈ।